व्यूअर्स वेलकम बैक इन आवर प्रोग्राम। जी डॉक्टर साहब फिर हो जान 10 वन लाइनर्स महान भारत दे 10 महान नारे नारे ਜਾਂ ਉਹਨਾਂ ਦੇ ਲੱਛਣ ਜੀ ਡਾਕਟਰ ਸਾਹਿਬ ਜੀ ਕਰਤੂਤਾਂ ਵੈਸੇ ਸੋ ਅੱਜ ਅਸੀਂ ਔਰ ਮੈਨੂੰ ਵੈਸੇ ਹੈਰਾਨੀ ਹੈ ਜਦੋਂ ਇਹ ਸ਼ੁਰੂਆਤ ਕੀਤੀ ਤਾਂ ਮੈਨੂੰ ਨਹੀਂ ਸੀ ਵੀ ਇਹ ਇੰਨਾ ਪਪੂਲਰ ਹੋਏਗਾ ਫੀਚਰ। ਸੋ ਬਹੁਤ ਸਾਰੇ ਉਹਨੇ ਕਿਹਾ ਜੀ ਅਸੀਂ ਵੀ ਆਰ ਵੇਟਿੰਗ ਫॉर द ਨੈਕਸਟ 10 ਜੀ ਜੀ। ਸੋ ਅੱਜ ਅਸੀਂ 41 ਤੋਂ 50 ਤੇ ਆ ਰਹੇ ਹਾਂ ਜੀ। ਇਹ ਹੈ ਇੰਡੀਆ ਹੈਜ਼ ਨਾਟ ਰੋਡਸ ਵਿਦ ਪੋਟ ਹੋਲਸ ਬਟ ਪੋਟ ਹੋਲਸ ਵਿਦ ਅ ਬਿਟ ਆਫ ਰੋਡ ਅਰਾਊਂਡ them ਕਿ ਸੜਕ ਦੇ ਉੱਤੇ ਟੋਏ ਨਹੀਂ ਹੈਗੇ, ਟੋਇਆਂ ਦੇ ਦੁਆਲੇ ਥੋੜੀ ਥੋੜੀ ਸੜਕ ਹੈ ਕਿ ਵੀ ਡਰਾਈਵ ਵੀ ਟੋਇਆਂ ਦੇ ਉੱਤੇ ਅਸੀਂ ਕਰ ਰਹੇ ਹਾਂ। ਇਟਸ ਨਾਟ ਪੋਟ ਹੋਲਸ ਔਨ ਅ ਰੋਡ ਬਟ ਰੋਡ ਇਨ ਦਾ ਪੋਟ ਹੋਲਸ। ਨੈਕਸਟ ਹੈ in India to become rich you have to become a politician and to become a politician you have to be rich ਕਿ ਜੇ ਤੁਸੀਂ ਭਾਰਤ ਦੇ ਵਿੱਚ ਅਮੀਰ ਹੋਣਾ ਤੇ ਫਿਰ ਸਿਆਸਤ ਖੇਡੋ, ਸਿਆਸਤ ਕਰੋ, ਪਰ ਸਿਆਸਤ ਤੁਸੀਂ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਅਮੀਰ ਹੋ। ਇਹਦਾ ਮਤਲਬ ਇਹ ਹੈ ਵੀ ਅਮੀਰ ਹੀ ਸਿਆਸਤ ਚ ਆਏਗਾ ਤੇ ਸਿਆਸਤ ਚ ਆ ਕੇ ਹੋਰ ਅਮੀਰ ਬਣੇਗਾ, ਉਹ ਲੁੱਟੇਗਾ ਕਿਉਂਕਿ ਸਿਆਸਤ ਦਾ ਮਤਲਬ ਹੀ ਲੁੱਟਣਾ ਹੈ ਤੇ ਲੁੱਟਣ ਦੇ ਲਈ ਪਹਿਲਾਂ ਅਮੀਰ ਹੋਣਾ ਜ਼ਰੂਰੀ ਹੈ। ਸੋ ਆਮ ਬੰਦਾ ਜਿਹੜਾ ਉਹ ਬਾਹਰ ਹੈ ਜੀ। ਵੈਸੇ ਝਾੜੂ ਪਾਰਟੀ ਹੁਣ ਆ ਗਏ, ਕਹਿੰਦੇ ਆਮ ਆਦਮੀ ਝਾੜੂ ਹੀ ਮਹਿੰਗੇ ਕਰਤੇ 4 ਗੁਣਾ। ਮੈਂ ਕਿਹਾ ਝਾੜੂ ਬਣਾਉਣ ਵਾਲੇ ਵੇਚਣ ਵਾਲੇ ਜਿਹੜੇ ਨੇ ਉਹਨਾਂ ਨੇ ਲੁੱਟ ਲਿਆ ਹੁਣ। ਉਹਨਾਂ ਨੇ ਲੁੱਟ ਲਿਆ। The most crucial part of a traffic signal in India without which it doesn't work at all is a policeman. ਹੁਣ ਸਿਗਨਲ ਤਾਂ ਇਸ ਲਈ ਲੱਗੇ ਹੁੰਦੇ ਨੇ ਕਿ ਵੀ ਪੁਲਿਸਮੈਨ ਦੀ ਲੋੜ ਨਾ ਹੋਏ, ਸਿਗਨਲ ਤਾਂ ਚੱਲਦਾ ਹੀ ਨਹੀਂ। ਸੋ ਕਹਿੰਦੇ ਵੀ ਟ੍ਰੈਫਿਕ ਸਿਗਨਲ ਦੇ ਉੱਤੇ ਪੁਲਿਸਿਆ ਜ਼ਰੂਰ ਖੜਾ ਹੋਏਗਾ ਕਿਉਂਕਿ ਸਿਗਨਲ ਤਾਂ ਚੱਲਦੇ ਨਹੀਂ ਹੋਣੇ। ਜੀ ਜੀ। ਸੋ ਇਹ ਕ੍ਰੂਸ਼ਲ ਪਾਰਟ ਹੈ। The 4 most crucial pillars of Indian society are religion, casteism, corruption and hypocrisy ਕਿ ਜਿਹੜੇ 4 ਬੜੇ ਅਹਿਮ ਥੰਮ ਨੇ ਭਾਰਤੀ ਸੁਸਾਇਟੀ ਦੇ। ਪਹਿਲਾ ਧਰਮ, ਮਜ਼ਹਬ, ਬੈਠਦੇ ਹਾਂ ਮਜ਼ਹਬ ਦੀ ਡਿਸਕਸ਼ਨ, ਵੈਜੀਟੇਰੀਅਨ, ਨਾਨ ਵੈਜੀਟੇਰੀਅਨ, ਟਿੱਕਾ ਵੱਡਾ ਛੋਟਾ, ਕਿਹੜੇ ਤੀਰਥ ਤੇ ਕੌਣ ਗਿਆ, ਕਿੱਥੋਂ ਆਇਆ, ਕਿਹੜਾ ਬਾਬਾ, ਕਿਹੜੇ ਬਾਬੇ ਦਾ ਕੌਣ ਚੇਲਾ, ਕਿਹੜੇ ਬਾਬੇ ਨੇ ਕੀ ਕ੍ਰਿਸ਼ਮਾ ਕੀਤਾ। ਬਹਿੰਦੇ ਹੀ ਜਿਹੜਾ ਮਜ਼ਹਬ ਦੇ ਉੱਤੇ ਡਿਸਕਸ਼ਨ ਹੁੰਦੀ ਹੈ। ਅਮਰੀਕਾ 'ਚ ਨਹੀਂ ਕੋਈ ਡਿਸਕਸ ਕਰਦਾ, ਇੱਥੇ ਜਿਹੜਾ ਇਹ ਹੁੰਦਾ ਹੈ ਕਿ ਵੀ ਇਹ ਤੁਹਾਡੀ ਪਰਸਨਲ ਮੈਟਰ ਹੈ। ਪਰ ਉੱਥੇ ਸਭ ਤੋਂ ਕਾਸਟਿਜ਼ਮ, ਜ਼ਾਤ ਪਾਤ ਸ਼ੁਰੂ ਹੋ ਗਿਆ, ਕੌਣ ਆ ਗਿਆ, ਸ਼ੂਦਰਾਂ ਨੂੰ ਕੀ ਮਿਲ ਗਿਆ, ਦੂਜੇ ਕਿੱਥੇ ਚਲੇ ਗਏ, ਕੌਣ ਕੀ ਹੈ। ਕਰਪਸ਼ਨ, ਭ੍ਰਿਸ਼ਟਾਚਾਰ, ਉਹਦੇ ਉੱਤੇ ਭ੍ਰਿਸ਼ਟਾਚਾਰ ਦੇ ਉੱਤੇ ਤਾਂ ਜਿਵੇਂ ਨਿਰਾਦ ਚੌਧਰੀ ਬੁੱਢਾ 99 ਸਾਲ ਦਾ ਹੋ ਕੇ ਮਰਿਆ ਬੰਗਾਲੀ, ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਹਰ ਹਿੰਦੁਸਤਾਨੀ ਦੇ ਜੀਨ ਦੇ ਵਿੱਚ ਕਰਪਸ਼ਨ ਬੜੀ ਹੋਈ, ਨਿਕਲ ਹੀ ਨਹੀਂ ਸਕਦੀ ਜੀ। ਸ਼ਾਇਦ ਹੁਣ ਕੇਜਰੀਵਾਲ ਕੱਢ ਦੇ। ਦੇਖੋ ਐਂਡ ਹਿਪੋਕ੍ਰੇਸੀ, ਹਿਪੋਕ੍ਰੇਸੀ ਕਹਿੰਦੇ ਨੇ ਦੰਭ ਨੂੰ। ਦੰਭੀ ਹੁੰਦਾ ਹੈ ਕਿ ਵੀ ਕਹਿੰਦੇ ਤੁਸੀਂ ਕੁਛ ਹੋ ਕਰਦੇ ਕੁਛ, ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ। ਭੇਖੀ ਹਰ ਹਿੰਦੁਸਤਾਨੀ ਸਾਊਥ ਏਸ਼ੀਅਨ ਜਿਹੜਾ ਹੈ ਉਹਦੇ 'ਚ ਸਿੱਧੀ ਗੱਲ ਉਹਨੇ ਕਰਨੀ ਨੇ, ਉਹ ਐਂਗਲ ਹੈ ਕੋਈ ਨਾ ਕੋਈ। ਉਹ ਜਿੰਨਾ ਕੋ ਦੱਸਦਾ ਉਹਦੇ ਨਾਲੋਂ ਜ਼ਿਆਦਾ ਲੁਕਾਉਂਦਾ ਹੈ ਤੇ ਜੋ ਦੱਸਦਾ ਉਹ ਵੀ ਸੱਚ ਨਹੀਂ ਹੁੰਦਾ। ਇਹਨੂੰ ਹੀ ਭੇਖ ਕਹਿੰਦੇ ਨੇ। ਹਿਪੋਕ੍ਰੇਸੀ ਹੈ ਜਿਹੜਾ ਬਿਲਕੁਲ ਇੱਕ ਦੰਭੀ ਸਪਲਿਟ ਪਰਸਨੈਲਿਟੀਜ਼, ਕਿੰਨਾ ਹੀ ਹੈ ਅੰਦਰ ਕੁਛ ਹੈ ਬਾਹਰ ਕੁਛ ਹੈ ਜੀ। In India, the key persons of the government speak nothing useful. Their minions, however, speak everything useless. ਨਾ ਤਾਂ ਜਿਹੜੇ ਅਧਿਕਾਰੀ ਨੇ ਕੀ ਪਰਸਨ ਬੈਠੇ ਉਹ ਵੀ ਬਕੜਵਾਦ ਕਰਦੇ ਨੇ, ਕੋਈ ਕੰਮ ਦਾ ਨਹੀਂ ਹੁੰਦਾ, ਤੇ ਜਿਹੜੇ ਉਹਨਾਂ ਦੇ ਅੱਗੋਂ ਕਰਿੰਦੇ ਨੇ ਮਿਨੀਅਨਸ ਨੇ ਸਪੀਕ ਐਵਰੀਥਿੰਗ ਯੂਜ਼ਲੈਸ, ਉਹ ਵੀ ਬੇਕਾਰ ਹੀ ਬੋਲਦੇ ਨੇ। ਇਹਦਾ ਮਤਲਬ ਵੀ ਨਾ ਉਤਲੇ ਨਾ ਥੱਲੇ, ਕੰਮ ਦੀ ਗੱਲ ਕੋਈ ਨਹੀਂ ਕਰਦਾ, ਸਿਰਫ ਸਮਾਂ ਕਿਲ ਕਰਨ ਦੇ ਲਈ ਉਰਲੀਆਂ ਪਰਲੀਆਂ ਅਵਲੀਆਂ ਟਬਲੀਆਂ ਜਿਹੜੀਆਂ ਨੇ ਉਹ ਮਾਰਨਾ। ਜੀ। ਇਨ ਇੰਡੀਆ 2 families ਐਂਡ ਨਾਟ 2 people ਮੈਰੀ ਕਿ ਵਿਆਹ ਜਿਹੜਾ 2 ਬੰਦਿਆਂ ਦਾ ਨਹੀਂ ਹੁੰਦਾ, 2 ਟੱਬਰਾਂ ਦਾ ਹੁੰਦਾ। ਔਰ ਕਈ ਵਾਰ ਨੋ ਮੈਟਰ ਦੋਨੋਂ ਇੱਕ ਦੂਜੇ ਪ੍ਰਤੀ ਕਿੰਨੇ ਸਮਰਪਿਤ ਭਾਵਨਾ ਵਾਲੇ ਹੋਣ, ਜੇ ਪਰਿਵਾਰਾਂ ਦੇ ਵਿੱਚ ਖਿਚਾਅ ਹੈ ਤਾਂ ਫਿਰ ਛੱਡ ਛਡਾ ਜਿਹੜਾ ਉਹ ਟੱਬਰਾਂ ਦੇ ਕਿ ਜੀ ਨੱਕ ਨਹੀਂ ਰਹਿੰਦਾ ਸਾਡਾ, ਹਾਂਜੀ, ਉਹ ਫਿਰ ਮੁੰਡੇ ਨੂੰ ਮਜਬੂਰ ਕਰ ਦੇਣਗੇ ਜਾਂ ਕੁੜੀ ਨੂੰ ਮਜਬੂਰ ਕਰ ਦੇਣਗੇ। ਸੋ ਉੱਥੇ ਵਿਆਹ ਮੁੰਡੇ ਕੁੜੀ 'ਚ ਨਹੀਂ ਹੁੰਦਾ, 2 ਟੱਬਰਾਂ ਦਾ ਹੁੰਦਾ। The most important factor that affects Indian mood swings is cricket. ਵੀ ਇੱਕੋ ਹੀ ਚੀਜ਼ ਹੈ ਉੱਥੇ ਕ੍ਰਿਕਟ। ਕਦੇ ਉਹ ਜੇ ਵੱਜ ਗਿਆ ਸਿਕਸਰ, ਕੋ ਉੱਡ ਗਿਆ ਸੈਂਚਰੀ ਬਣ ਗਏ, ਫਿਰ ਸਭ ਨੱਚਦੇ ਫਿਰਦੇ ਨੇ। ਨਹੀਂ ਤਾਂ ਸਾਰੇ ਜਿਹੜੇ ਨੇ ਕੋਈ ਕਿਸੇ ਖੂੰਜੇ 'ਚ ਹੁੰਦਾ, ਕਿਸੇ ਖੂੰਜੇ 'ਚ ਹੁੰਦਾ ਕਿ ਵੀ ਜਿਵੇਂ ਮਾਂ ਮਰ ਗਈ ਇਹਨਾਂ ਦੀ। ਨਹੀਂ, ਸੋ ਉਹਦਾ ਜਿਹੜਾ ਮੂਡ ਸਵਿੰਗ ਹੈ ਉਹ ਕ੍ਰਿਕਟ ਹੈ।
only country where reserved enjoy more benefits than the deserved. ਹਾਂਜੀ, ਇੱਕੋ ਹੀ ਮੁਲਕ ਦੁਨੀਆ ਦਾ ਮੁਲਕ ਹੈ ਜਿੱਥੇ ਜਿਹੜਾ ਡਿਜ਼ਰਵਿੰਗ ਹੈ, ਜਿਹੜਾ ਯੋਗ ਹੈ, ਉਹਨੂੰ ਫਾਇਦਾ ਨਹੀਂ ਹੈ, ਜਿਹਦੀ ਰਿਜ਼ਰਵੇਸ਼ਨ ਹੈ ਉਹਦਾ ਫਾਇਦਾ ਲੈਂਦਾ ਹੈ। ਇੰਡੀਆ ਇਜ਼ ਏ ਪਲੇਸ ਵੇਅਰ ਦਾ ਓਨਲੀ ਰਾਈਟਸ ਪੀਪਲ ਗੈਟ ਆਰ ਦਾ ਲਾਸਟ ਰਾਈਟਸ। ਲਾਸਟ ਰਾਈਟ ਹੁੰਦਾ ਅਖੀਰਲੀ ਕਿਰਿਆ ਕਰਮ। ਹੁਣ ਇਹ ਵੀ ਇੱਕ ਪਾਸੇ ਰਾਈਟ RIGHT ਨਾਲ ਹੈ, ਇੱਕ RIT ਨਾਲ ਹੈ। ਹੁਣ ਇੱਥੇ ਤਾਂ ਹੁੰਦਾ ਹੈ ਕਿ ਜੀ ਤੁਹਾਡਾ ਬਿਲ ਆਫ ਰਾਈਟਸ, ਇਹ ਤੁਹਾਡਾ ਹੱਕ ਹੈ ਜੀ। ਉਹ ਕਹਿੰਦਾ ਵੀ ਉੱਥੇ ਜੇ ਕੋਈ ਜਿਹੜਾ ਰਸਮ ਜਾਂ ਕੋਈ ਤੁਹਾਡਾ ਹੱਕ ਬਣਦਾ ਤੇ ਲਾਸਟ ਰਾਈਟ ਕਿਰਿਆ ਕਰਮ ਤੁਹਾਨੂੰ ਜ਼ਰੂਰ ਹੁੰਦਾ। ਉਹ ਮਰਨ ਲੱਗੇ ਤੇ ਮੂੰਹ 'ਚ ਵੀ ਘਿਓ ਦਾ ਚਮਚਾ ਪਾ ਦੇਣਗੇ। ਉਹ ਸਾਰੀ ਉਮਰ ਭਾਵੇਂ ਜਿਹੜੀ ਆ ਰੁੱਖੀ ਰੋਟੀ ਵੀ ਨਾ ਦਿੱਤੀ ਹੋਏ, ਉੱਥੇ ਫਿਰ ਪੂਰਾ ਹੁੰਦਾ ਜੀ। ਦੇਖੋ ਕਿੰਨਾ ਵਾਜੇ ਗਾਜੇ ਦੇ ਨਾਲ ਇਹ ਬੁੱਢਾ ਵੱਡਾ ਕੀਤਾ ਹੈ, ਉੱਤੋਂ ਮਖਾਣੇ ਸੁੱਟ ਰਹੇ ਨੇ, ਉੱਤੋਂ ਕਰ ਰਹੇ ਨੇ ਡਰਾਮੇਬਾਜ਼। ਜਿਉਂਦੇ ਪਿੱਤਰ ਨਾ ਮਾਨਿਆ ਕਹੂ ਮੋਇਆ ਸਰਾਧ ਕਰਾਈ। ਗੁਰੂ ਸਾਹਿਬ ਨੇ ਕਿਹਾ ਵੀ ਜਿਉਂਦੇ ਮਾਂ ਪਿਓ ਨੂੰ ਕੋਈ ਪਾਣੀ ਦਾ ਗਲਾਸ ਦੇ ਕੇ ਰਾਜੀ ਨਹੀਂ ਤੇ ਮੋਇਆਂ ਦੇ ਸਰਾਧ ਕਰਵਾਉਂਦੇ ਨੇ। ਸੋ ਉੱਥੇ ਉਹ ਅਖੀਰਲੇ ਉਹ ਪੂਰੇ ਜੇ ਸਾਡਾ ਨੱਕ ਨਹੀਂ ਰਹਿੰਦਾ ਉੱਥੇ ਸਭ ਜਿੰਨੇ ਚਾਰੋਂ ਪੰਜੋ ਮੁੰਡੇ ਕੁੜੀਆਂ ਜਿਹੜੇ ਮਾਂ ਪਿਓ ਨੂੰ ਦੇਖਣ ਵੀ ਨਹੀਂ ਆਏ ਹੁੰਦੇ ਉਹ ਸਭ ਤੋਂ ਜ਼ਿਆਦਾ ਚੀਕਾਂ ਮਾਰ ਰਹੇ ਹੁੰਦੇ, ਜਿਵੇਂ ਸਭ ਤੋਂ ਜ਼ਿਆਦਾ ਧੋਖੇ ਇਹਨਾਂ ਨੂੰ। ਐਸਾ ਫਰਾਡ ਦੰਬੀ ਕਲਚਰ ਹੈ ਜੀ। India is the only country where it takes 15 minutes to reach a place by walking, whereas it takes an hour by car to reach the same place. ਇਹੀ ਹੈ, ਜੇ ਤੁਸੀਂ ਤੁਰ ਕੇ ਗਏ ਤਾਂ 15 ਮਿੰਟ 'ਚ, ਕਾਰ 'ਚ ਗਏ ਤਾਂ 1 ਘੰਟਾ। ਵਾਹ ਵਾਹ, ਮਹਾਨ ਭਾਰਤ, ਕਿਆ ਕਹਿਣੇ ਇਸ ਭਾਰਤ ਦੇ। ਸੋ ਅਸੀਂ ਅੱਧੀ ਸੈਂਚਰੀ ਕਰ ਲਈ, 100 'ਚੋਂ 50 ਮੁਕਾਤੇ ਨੇ। ਵਾਹ, ਵੈਰੀ ਗੁੱਡ, ਤਾਲੀਆਂ। ਲੀਡਰ ਸਾਹਿਬ ਨਾਲ ਨੇ ਬ੍ਰੇਕ। ਵੀਅਰਸ, ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।